बिस्मिल्लाहिर्रहमानिर्रहीम। अल्लाहुम्मा सल्ली अला मुहम्मद व अला आले मुहम्मद व बारिक वसल्लम वसल्लम। लखां करोड़ां दरूद सुने कमली वाले आका हज़रत मुहम्मद अरबी सल्लल्लाहु अलैहि वसल्लम ते आप दी आल ते आप दे सहाबा दे। मेरा नाम जी डॉक्टर गज़नफ़र बुखारी है, पंजाब पाकिस्तान ਤੋਂ। ਤੁਸੀਂ ਦੇਖ ਰਹੇ ਹੋ PhD ਪੰਜਾਬੀ ਸਟੂਡੀਓ ਦਾ ਪ੍ਰੋਗਰਾਮ ਆਫਲਾਈਨ ਬੈਠਕ। ਇਹ ਆਫਲਾਈਨ ਬੈਠਕ ਨੰਬਰ ਹੈ ਜੀ 42 42 ਦੀ ਬੈਠਕ ਹੈ। ਅੱਜ ਅਸੀਂ ਉਸ ਸ਼ਖਸੀਅਤ ਨਾਲ ਗੱਲ ਕਰ ਰਹੇ ਹਾਂ ਜਿਨ੍ਹਾਂ ਨਾਲ ਅਸਾਂ ਪਹਿਲਾ ਪ੍ਰੋਗਰਾਮ ਕੀਤਾ ਸੀ, ਜਿਹੜੇ ਆਫਲਾਈਨ ਬੈਠਕ ਨੰਬਰ 1 ਵਿੱਚ ਸਾਡੇ ਪੁਰਾਣੇ ਬਣੇ ਸੀ। ਅੱਜ ਅਸੀਂ ਉਹਨਾਂ ਨੂੰ ਦੁਬਾਰਾ ਰਹਿਮਤ ਦਿੱਤੀ ਹੈ, ਦੁਬਾਰਾ ਤਕਲੀਫ ਦਿੱਤੀ ਹੈ ਕਿ ਉਹ ਸਾਡੇ ਤਸ਼ਰੀਫ ਲੈ ਕੇ ਆਉਣ ਸਾਡੇ ਸਟੂਡੀਓ ਵਿੱਚ ਸਾਡੇ ਨਾਲ ਗੱਲਬਾਤ ਕਰਨ। ਕਿਉਂ ਜਿਵੇਂ ਕਾਫੀ ਸਾਰੇ ਲੋਕਾਂ ਨੇ WhatsApp ਕੀਤੇ, ਈਮੇਲ ਕੀਤੀਆਂ ਜੀ ਕਿ ਲੱਖੀ ਭਵਾਨੀ ਗੜ੍ਹ ਜੀ ਨੂੰ ਦੁਬਾਰਾ ਇੱਕ ਦਫਾ ਤੁਸੀਂ ਰਹਿਮਤ ਦਿਓ। ਤੇ ਉਹਨਾਂ ਨੇ ਸਾਡਾ ਸੱਦਾ ਕਬੂਲ ਕੀਤਾ, ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਨੇ ਹਾਂ। ਤੇ ਬਹੁਤ ਸ਼ੁਕਰੀਆ ਜਨਾਬ ਲੱਖੀ ਭਵਾਨੀ ਗੜ੍ਹ ਜੀ, ਤੁਹਾਡਾ ਸਾਰੀ ਟੀਮ ਵੱਲੋਂ ਸਾਡੇ ਦੇਖਣ ਵਾਲਿਆਂ ਦੀ ਜਿਹੜੀ ਦਿਲੀ ਖਾਹਿਸ਼ ਉਹ ਪੂਰੀ ਹੋਈ ਕਿ ਤੁਸੀਂ ਸਾਡੇ ਫਿਰ ਪ੍ਰੋਗਰਾਮ ਵਿੱਚ ਤਸ਼ਰੀਫ ਲੈ ਕੇ ਆਏ। ਤੁਹਾਨੂੰ ਅਸੀਂ ਜੀ ਆਇਆਂ ਨੂੰ ਕਹਿੰਦੇ ਹਾਂ, ਸਵਾਗਤ ਕਰਨੇ ਹਾਂ ਤੁਹਾਡਾ। ਕੀ ਹਾਲ ਹੈ ਤੁਹਾਡਾ? PhD ਪੰਜਾਬੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਆਦਾ ਸਲਾਮ, ਨਮਸਤੇ। ਤੇ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਡਾਕਟਰ ਗਜ਼ਨਫਰ ਬੁਖਾਰੀ, ਜਿਨ੍ਹਾਂ ਸਦਕਾ ਮੈਂ ਸਾਡੇ ਪੰਜਾਬ ਤੋਂ ਲਹਿੰਦੇ ਪੰਜਾਬ ਵਾਲੇ ਜਿਹੜੇ ਸਾਡੇ ਦਰਸ਼ਕ ਨੇ ਉਹਨਾਂ ਨਾਲ ਮੈਨੂੰ ਰੂਬਰੂ ਹੋਣ ਦਾ ਮੌਕਾ ਮਿਲਿਆ। ਸੋ ਮੈਂ ਹਮੇਸ਼ਾ ਦੀ ਤਰ੍ਹਾਂ ਜਿਹੜੀ ਸ਼ੁਰੂਆਤ ਕਰਦਾ ਹੁੰਦਾ ਇੱਕ ਸ਼ੇਰ ਦੇ ਨਾਲ ਕਰਦਾ ਹੁੰਦਾ। ਸੋ ਮੈਂ ਇੱਕ ਪਾਕਿਸਤਾਨ ਜਾਂ ਪਾਕਿਸਤਾਨੀ ਲੋਕਾਂ ਲਈ ਜੋ ਮੈਨੂੰ ਪਿਆਰ ਹੈ ਮੇਰਾ ਉਹਨਾਂ ਲਈ ਮੈਂ 2 ਲਾਈਨਾਂ ਲਿਖੀਆਂ ਨੇ, ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰੂੰਗਾ। ਜ਼ਰੂਰ ਜ਼ਰੂਰ ਜ਼ਰੂਰ। ਕਿ ਜਿੱਥੇ ਜਨਮ ਲਿਆ ਗੁਰੂ ਨਾਨਕ ਨੇ, ਜਿੱਥੇ ਜਨਮ ਲਿਆ ਗੁਰੂ ਨਾਨਕ ਨੇ, ਸਜਦਾ ਉਹ ਧਰਤੀ ਮਿੱਟੀ ਨਨਕਾਣੇ ਦੀ ਚੁਮਲਾ ਸੁਰਗਾਂ ਦੀ ਚਰਖੀ। ਅੱਜ ਤੱਕ ਮੈਨੂੰ ਉਸ ਥਾਂ ਤੇ ਜਾਣਾ ਹੋਇਆ ਨਸੀਬ ਨਹੀਂ, ਸਰਹੱਦਾਂ ਵੀਜ਼ੇ ਰੋਕ ਲੈਂਦੇ ਮੇਰੀ ਆਮ ਜਿਹੀ ਹਸਤੀ ਨੂੰ। ਬਸ ਰਹਾ ਬਚਾਉਂਦਾ ਮੈਂ ਡੁੱਬਣੋਂ, ਬਸ ਰਹਾ ਬਚਾਉਂਦਾ ਮੈਂ ਡੁੱਬਣੋਂ ਆਸਾਂ ਦੀ ਕਸ਼ਤੀ ਨੂੰ। ਕੋਈ ਵੇਖੇ ਕਿੰਨੀ ਤੜਫ ਮੈਨੂੰ, ਕੋਈ ਵੇਖੇ ਕਿੰਨੀ ਤੜਫ ਮੈਨੂੰ, ਚੱਕ ਪਿਆਰ ਦੀ ਪਰਖੀ ਨੂੰ। ਉਸ ਧਰਤ ਤੇ ਵਸਦੇ ਲੋਕ ਵੀ ਕਿੰਨੇ ਪਾਕ ਪਵਿੱਤਰ ਹੋਣਗੇ, ਉਸ ਧਰਤ ਤੇ ਵਸਦੇ ਲੋਕ ਵੀ ਕਿੰਨੇ ਪਵਿੱਤਰ ਹੋਣਗੇ। ਲੱਖੀਆ ਕੋਈ ਜੜ ਚੋਂ ਫੂਕ ਦੇਵੇ ਨਫ਼ਰਤ ਦੀ ਅਰਥੀ ਨੂੰ, ਲੱਖੀਆ ਕੋਈ ਜੜ ਚੋਂ ਨਫ਼ਰਤ ਦੀ ਅਰਥੀ ਨੂੰ। ਵਾਹ 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 ਲੱਖੀ ਭਵਾਨੀ ਗੜ੍ਹ ਜੀ, ਮੁਹੱਬਤ ਦੀ ਤੁਸੀਂ ਗੱਲ ਕਰਦੇ ਜੇ ਹਮੇਸ਼ਾ। ਤੁਹਾਡਾ ਜਦੋਂ ਵੀ ਗੱਲ ਹੁੰਦੀ ਹੈ ਪਿਆਰ ਦਾ ਸੁਨੇਹਾ ਦਿੰਦੇ ਜੇ ਤੁਸੀਂ। ਇੱਕ ਆਰਟਿਸਟ ਜਿਹੜਾ ਹਮੇਸ਼ਾ ਪਿਆਰ ਦਾ ਸੁਨੇਹਾ ਹੀ ਦਿੰਦਾ ਹੈ, ਧਰਤੀ ਨਾਲ ਪਿਆਰ ਕਰਨ ਵਾਲਾ ਪਿਆਰ ਦਾ ਸੁਨੇਹਾ ਹੀ ਦਿੰਦਾ ਹੈ। ਅਸੀਂ ਭਾਵੇਂ ਅਗਰਚੇ ਗੁਆਂਢੀਆਂ, ਸਾਡੇ ਵੱਖਰੇ ਵੱਖਰੇ 2 ਮੁਲਕ ਨੇ, ਸਾਡੀ ਆਪਣੀ ਆਪਣੀ ਸੰਜਾਨ ਹੈ, ਸਾਡਾ ਆਪਣੀ ਆਪਣੀ ਇੱਕ ਸ਼ਨਾਖਤ ਰੱਬ ਨੇ ਸਾਨੂੰ ਦਿੱਤੀ ਹੈ। ਰੱਬ ਸ਼ੁਕਰ ਹੈ, ਰੱਬ ਦਾ ਕਰੋੜਾਂ ਅਰਬਾਂ ਸ਼ੁਕਰ ਹੈ ਕਿ ਅਸੀਂ ਪਾਕਿਸਤਾਨ ਵਿੱਚ ਆ, ਤੁਸੀਂ ਆਪਣੇ ਮੁਲਕ ਵਿੱਚ ਹੋ। ਤੇ ਅਸੀਂ ਇਹਦੇ ਬਾਵਜੂਦ ਵੀ ਚਾਹਾਂਗੇ ਕਿ ਅਸੀਂ ਸੋਹਣੇ ਤਰੀਕੇ ਨਾਲ ਇੱਕ ਦੂਜੇ ਨਾਲ ਰਹੀਏ, ਪਿਆਰ ਨਾਲ ਰਹੀਏ। ਜਿਹੜਾ ਤੁਸੀਂ ਸੁਨੇਹਾ ਦਿੱਤਾ ਹੈ ਇਹ ਬਹੁਤ ਖੂਬਸੂਰਤ ਸੁਨੇਹਾ ਹੈ। ਇਹ ਤੁਹਾਡੇ ਜਜ਼ਬਾਤ ਇੱਕ ਇੱਕ ਲਫ਼ਜ਼ ਵਿੱਚੋਂ ਡੁੱਲ ਰਹੇ ਨੇ। ਅਸੀਂ ਤੁਹਾਨੂੰ ਸਲਾਮ ਪੇਸ਼ ਕਰਨੇ ਹਾਂ ਜੀ ਸਾਰੇ। ਬਹੁਤ ਸੋਹਣਾ ਤੁਸੀਂ ਲਿਖਿਆ, ਬਹੁਤ ਪਿਆਰਾ ਤੁਸੀਂ ਲਿਖਿਆ। ਤੇ ਲੱਖੀ ਭਵਾਨੀ ਗੜ੍ਹ ਜੀ ਬੜੇ ਮਸਰੂਫੀਅਤ ਵਿੱਚ ਤੁਸੀਂ ਰਹਿੰਦੇ ਜੇ, ਬੜੇ ਰੁਝੇ ਰਹਿੰਦੇ ਜੇ, ਬੜੇ ਰੁਝੇਵੇਂ ਨੇ ਤੁਹਾਡੇ। ਇਹ ਗੀਤ ਕਿਸ ਤਰ੍ਹਾਂ ਲਿਖ ਲੈਂਦੇ ਜੇ, ਕਿਵੇਂ ਟਾਈਮ ਕੱਢ ਲੈਂਦੇ ਜੇ ਲਿਖਣ ਦਾ? ਡਾਕਟਰ ਸਾਹਿਬ ਇੱਕ ਅੰਦਰ ਜਿਹੜੇ ਬਲਬਲੇ ਨੇ ਨਾ, ਜੋ ਇੱਕ ਚੇਟਕ ਕਹਿ ਸਕਦੇ ਆਪਾਂ, ਇੱਕ ਅੰਦਰ ਜੋ ਇੱਕ ਚਿੰਗਾਰੀ ਹੈ, ਉਹ ਚਿੰਗਾਰੀ ਲਿਖਣ ਲਈ ਮਜਬੂਰ ਕਰਦੀ ਹੈ। ਚਾਹੇ ਤੁਹਾਡੇ ਕਿੰਨੇ ਵੀ ਜਿਵੇਂ ਹੋਣ, ਤੁਸੀਂ ਜਿੰਨੇ ਵੀ ਬਿਜ਼ੀ ਹੋ, ਜੋ ਵੀ ਤੁਸੀਂ ਜਿੱਥੇ ਵੀ ਕਰ ਰਹੇ ਹੋ, ਤੁਹਾਨੂੰ ਕੋਈ ਨਾ ਕੋਈ ਗੱਲ ਮਿਲਣੀ ਚਾਹੀਦੀ ਹੈ, ਕੋਈ ਨਾ ਕੋਈ ਤੁਹਾਨੂੰ ਖੁਸ਼ੀ ਹੋਣੀ ਚਾਹੀਦੀ ਹੈ, ਕੋਈ ਗਮ ਹੋਣਾ ਚਾਹੀਦਾ, ਕਿਸੇ ਚੀਜ਼ ਦੀ ਭੁੱਖ ਹੈ, ਕਿਸੇ ਚੀਜ਼ ਦੀ ਪਿਆਸ ਹੈ, ਕਿਸੇ ਚੀਜ਼ ਲਈ ਤੜਫ ਹੈ। ਜਦੋਂ ਤੁਹਾਨੂੰ ਉਹ ਤੜਫ ਜਾਂ ਕਿਤੇ ਧੱਕਾ ਹੋ ਰਿਹਾ ਹੈ, ਕਿਤੇ ਬੇਇਨਸਾਫੀ ਹੋ ਰਹੀ ਹੈ, ਕਿਤੇ ਨਜਾਇਜ਼ ਹੋ ਰਹੀ ਹੈ ਕਿਸੇ ਨਾਲ, ਸੋ ਰਾਈਟਰ ਨੂੰ ਉਹ ਚੀਜ਼ਾਂ ਨੂੰ ਦੇਖਦਾ ਰਹਿੰਦਾ ਹੈ ਤੇ ਉਸ ਚੀਜ਼ ਨੂੰ ਮਹਿਸੂਸ ਕਰਕੇ ਆਪਣੀ ਕਲਮ ਦੇ ਰਾਹੀਂ ਬੰਦ ਕਰਦਾ ਹੈ ਤੇ ਲੋਕਾਂ ਨਾਲ ਸ਼ੇਅਰ ਕਰਦਾ ਹੈ। ਇੱਕ ਰਾਈਟਰ ਹੀ ਹੈ ਜਿਹੜਾ ਦੂਜਿਆਂ ਦੇ ਦੁੱਖ ਨੂੰ ਜ਼ਿਆਦਾ ਮਹਿਸੂਸ ਕਰਦਾ ਹੈ ਤੇ ਫਿਰ ਉਹਨਾਂ ਦੇ ਦੁੱਖਾਂ ਤੇ ਆਪਣੇ ਮੁਤਾਬਕ ਗਜ਼ਲ ਲਿਖਦਾ, ਗੀਤ ਲਿਖਦਾ, ਕਹਾਣੀ ਲਿਖਦਾ, ਸ਼ਾਇਰੀ ਲਿਖਦਾ। ਸੋ ਇਹ ਮਹਿਸੂਸ ਕਰਨ ਦੀ ਗੱਲ ਹੈ ਸਾਰੀ। ਸੋ ਮਹਿਸੂਸ ਕਰਦੇ ਆ ਜੀ, ਇੱਕ ਥੋੜੀ ਜਿਹਾ ਬਗਾਵਤਾਂ ਨੇ, ਕੋਈ ਸਿਸਟਮ ਦੇ ਖਿਲਾਫ ਕੁਛ ਨਾ ਕੁਛ ਧੱਕੇ ਹੋ ਰਹੇ ਨੇ ਜੋ
ਕਿਤੇ ਨਾ ਕਿਤੇ ਕੁਝ ਧਰਮਾਂ ਦੀਆਂ ਪਾਬੰਦੀਆਂ ਨੇ ਜਾਂ ਬਿਨਾਂ ਗੱਲੋਂ ਸਰਹੱਦਾਂ ਇਹ ਕੋਸ਼ਿਸ਼ ਕਰੀਦੀ ਹੈ ਕਿ ਇੱਕ ਮੈਸੇਜ ਦਿੱਤਾ ਜਾਵੇ ਜਿਹਦੇ ਨਾਲ ਸਾਡੇ ਕੋਈ ਸਾਂਝ ਵਧਾਈ ਜਾ ਸਕੇ, ਸਾਰਿਆਂ ਨਾਲ ਧਰਮ ਸੁਨੇਹਾ ਦੀ, ਇੱਕ ਪਿਆਰ ਦਾ ਸੁਨੇਹਾ ਦੀ। ਹਾਂ, ਬਹੁਤ ਸੋਹਣਾ ਜੀ, ਬੜਾ ਸੋਹਣੇ ਤੁਹਾਡੇ ਵਿਚਾਰ ਨੇ ਜੀ। ਪਿਆਰ ਦਾ ਸੁਨੇਹਾ, ਮੁਹੱਬਤ ਦੀ ਗੱਲ ਕਰਨੀ ਚਾਹੀਦੀ ਹੈ। ਬਿਲਕੁਲ ਆਪਣੇ ਅਸੀਂ ਜਿਵੇਂ ਆਪਣੇ ਵਤਨ ਨਾਲ ਪਿਆਰ ਕਰਨੇ ਆ, ਇੱਕ ਜਿਹੜਾ ਜਜ਼ਬਾ ਅਸੀਂ ਮਹਿਸੂਸ ਕਰਨੇ ਆ, ਉਹਦੇ ਤਾਂ ਵੰਗੀ ਨਹੀਂ ਲੱਭਦੀ। ਲੇਕਿਨ ਇਹਦਾ ਸਾਨੂੰ ਹੁਕਮ ਦਿੱਤਾ ਗਿਆ ਹੈ ਕਿ ਆਪਣੇ ਗੁਆਂਢੀਆਂ ਦੇ ਨਾਲ, ਆਪਣੇ ਹਮਸਾਇਆਂ ਦੇ ਨਾਲ ਵੀ ਸੋਹਣਾ ਤਲਕ ਰੱਖੋ, ਤੇ ਤੁਸੀਂ ਬੜੀ ਸੋਹਣੀ ਉਹਦੀ ਪਾਲਣਾ ਕਰ ਰਹੇ ਜੀ। ਬਿਲਕੁਲ ਉਹੀ ਗੱਲ ਕਿ ਬੂਹਾ ਰੱਖਣਾ ਚਾਹੀਦਾ ਹੈ। ਤੁਸੀਂ ਬੂਹਾ ਰੱਖਿਆ ਹੈ, ਤੇ ਉਹ ਤੁਸੀਂ ਨੇ ਇਬਤਦਾ ਕੀਤੀ ਸੀ ਪਹਿਲਾ ਪ੍ਰੋਗਰਾਮ ਦੇ ਕੇ, ਸਾਡੇ ਨਾਲ ਗੱਲ ਕਰਕੇ। ਬਹੁਤ ਜੂਨ 2020 ਦੀ ਗੱਲ ਹੈ, ਤੇ ਤੁਹਾਡਾ ਅਸੀਂ ਸ਼ੁਕਰੀਆ ਨਹੀਂ ਅਦਾ ਕਰ ਸਕਦੇ। ਉਹਨਾਂ ਦਿਨਾਂ 'ਚ ਨੇ ਜੀ ਇੱਕ ਤੁਸੀਂ ਅਲਫਾਬੈਟਿਕ ਜਿਹੜੇ ਗੁਰਮੁਖੀ ਦੇ ਹੈਗੇ ਨੇ ਨਾ ਜੀ, ਉਹ ਲਿਖੇ ਸੀ, ਊੜਾ ਐੜਾ ਸਾਹਾ ਪੜ੍ਹ ਲੈ, ਗੁਰੂਆਂ ਦੀ ਬਾਣੀ ਦਾ ਤੂੰ ਲੜ ਫੜ ਲੈ। ਉਹ ਜਿਹੜਾ ਸੀ ਜੀ, ਉਹ ਪੋਇਟਰੀ, ਉਹ ਜਿਹੜਾ ਤੁਸੀਂ ਗੀਤ ਕੀਤਾ, ਬਹੁਤ ਖੂਬਸੂਰਤ ਸੀ, ਬਹੁਤ ਪਿਆਰਾ। ਨਿਰਮਲ ਸਿੱਧੂ ਜੀ ਦੀ ਆਵਾਜ਼ ਸੀ, ਬੱਬੂ ਬਰਾੜ ਘੁਰੇੜਾ ਸਾਹਿਬ ਦਾ ਡਾਇਰੈਕਸ਼ਨ ਸੀ, ਸਾਰੀ ਲਿਖਿਆ ਤੁਸਾਂ ਸੀ। ਉਹ ਪੂਰੀ ਟੀਮ ਹੀ ਬੜੀ ਖੂਬਸੂਰਤ, ਮੋਤੀਆਂ ਸੱਚੇ ਮੋਤੀਆਂ ਵਾਂਗ ਜੁੜੀ ਸੀ। ਤੁਹਾਡਾ ਇੱਕ ਸ਼ੇਰ ਦੂਜੇ ਸ਼ੇਰ ਨਾਲ ਇੱਕ ਬੜਾ ਖੂਬਸੂਰਤ ਸਾਂਗਾ ਰੱਖਦਾ ਸੀ, ਤਲਕ ਰੱਖਦਾ ਸੀ, ਬੜਾ ਸੋਹਣਾ ਰੰਗ ਸਾਕ ਰੱਖਦਾ ਸੀ। ਉਹ ਸਾਨੂੰ ਦੱਸੋ ਕਿਵੇਂ ਤੁਹਾਡੇ ਮਨ 'ਚ ਆਇਆ? ਉਹ ਅਲਫਾਬੈਟਿਕ ਜਿਹੜਾ ਇੱਕ ਲਿਖਿਆ, ਸਾਨੂੰ ਤਾਂ ਬੜੀ ਹਸਰਤ ਹੈ ਕਿ ਸਾਡੇ ਵੀ ਪੰਜਾਬ ਵਿੱਚ ਕੋਈ, ਸਾਡਾ ਵੀ ਕੋਈ ਭਰਾ ਇਸ ਧਰਤੀ ਦਾ ਪੁੱਤਰ ਉਸ ਤਰ੍ਹਾਂ ਕੋ ਸਾਡੀ ਅਲਫ ਬੇ ਨੂੰ ਵੀ ਲੈ ਕੇ ਲਿਖੇ। ਤੇ ਤੁਹਾਡੇ ਵੱਲ ਵੇਖ ਕੇ ਸਾਡਾ ਰਸ਼ਕ ਹੁੰਦਾ, ਤੁਸੀਂ ਵੀ ਸਾਡੇ ਬੜੇ ਮੋਹਤਰਮ ਪੰਜਾਬੀ ਭਰਾ ਹੋ, ਤੇ ਤੁਸੀਂ ਵੀ ਲਿਖਿਆ ਤਾਂ ਸਾਡੀ ਮਾਂ ਬੋਲੀ ਲਈ ਲਿਖਿਆ ਹੈ, ਕਿਉਂਕਿ ਸ਼ਾਹਮੁਖੀ ਤੇ ਗੁਰਮੁਖੀ ਜਿਹੜੀ ਉਹ ਪੰਜਾਬੀ ਬੋਲੀ ਦੇ ਦੋ ਲਿਬਾਸ ਨੇ, ਤੇ ਇੱਕ ਲਿਬਾਸ ਤੁਸੀਂ ਮਤਲਬ ਦੱਸਿਆ ਹੈ, ਉਹ ਤਰ੍ਹਾਂ ਸੁਣਾਓ ਕਿਵੇਂ ਤੁਹਾਡਾ ਰਿਸਪਾਂਸ ਆਇਆ? ਉਹ ਸਰ, ਮੈਂ ਜਿੱਦਾਂ ਅੱਗੇ ਵੀ ਇੰਟਰਵਿਊ ਹੁੰਦੀਆਂ ਨੇ ਤੇ ਮੈਂ ਉਹਨਾਂ ਨਾਲ ਸ਼ੇਅਰ ਕਰਦਾ ਰਹਿਣਾ ਕਿ ਇਹ ਸਾਰਾ ਸਿੱਧੂ ਭਾਜੀ ਦਾ ਪਲਾਨ ਸੀ, ਨਿਰਮਲ ਸਿੱਧੂ ਭਾਜੀ ਦਾ, ਕਿ ਉਹਨਾਂ ਨੇ ਇੱਕ ਸੋਚਿਆ ਕਿ ਮੈਂ ਪਟਿਆਲੇ ਦੇ ਉੱਪਰ ਕੁਝ ਗਾਣਾ ਹੋਵੇ, ਕੁਝ ਏਦਾਂ ਦਾ ਹੋਵੇ ਕਿ ਮੈਸੇਜ ਹੋਵੇ ਬੱਚਿਆਂ ਲਈ, ਜੋ ਕਿ ਜਿਹੜਾ ਸਾਡਾ ਯੂਥ ਹੈ। ਜਿੱਦਾਂ ਮੈਂ ਸ਼ੇਅਰ ਬੋਲਦਾ ਹੁੰਦਾ ਕਿ 14 ਕਹਾਂ ਨਾ ਸਮਝਣ ਬੱਚੇ, 14 ਕਹਿ ਸਮਝਾਈਏ, ਮਾਣ ਪੰਜਾਬੀ ਨੂੰ ਬਣਦਾ ਕਿਵੇਂ ਦਵਾਈਏ। ਸੋ ਬੱਚਿਆਂ ਦੇ ਵਿੱਚ ਇੰਗਲਿਸ਼ ਦਾ ਜ਼ਿਆਦਾ ਕਰੇਜ਼ ਹੈ, ਹਿੰਦੀ ਦਾ ਜ਼ਿਆਦਾ ਕਰੇਜ਼ ਹੈ। ਸਾਡੇ ਮਤਲਬ ਕਿ ਇੱਧਰ ਪੰਜਾਬ ਦੇ ਵਿੱਚ ਹਿੰਦੀ ਦਾ ਜਾਂ ਇੰਗਲਿਸ਼ ਦਾ ਜ਼ਿਆਦਾ ਕਰੇਜ਼ ਹੈ। ਜਿਹੜੇ ਬੱਚੇ ਨੇ ਉਹ ਟੁੱਟਦੇ ਜਾ ਰਹੇ ਸੀ। ਸਿੱਧੂ ਭਾਜੀ ਉਹਨਾਂ ਨੇ ਇੱਕ, ਉਹਨਾਂ ਦੇ ਦਿਮਾਗ 'ਚ ਗੱਲ ਆਈ ਕਿ ਆਪਾਂ ਨੂੰ ਕੁਛ ਨਾ ਕੁਛ ਕਰਨਾ ਚਾਹੀਦਾ। ਸੋ ਉਹਨਾਂ ਨੇ ਮੈਨੂੰ ਇਹ ਜ਼ਿੰਮੇਵਾਰੀ ਲਾਈ ਕਿ ਯਾਰ ਲੱਖੀ ਵੀ ਆਪਾਂ ਨੂੰ ਕਰਨਾ ਚਾਹੀਦਾ ਕੁਛ। ਤਾਂ ਇਹ ਗੱਲਾਂ ਸੋਚ ਕੇ ਮੈਂ ਊੜੇ ਆੜੇ ਨੂੰ ਪੂਰਾ ਸੋਚ ਕੇ ਵੀ ਮੈਂ ਕੁਛ ਲਿਖਾਂ, ਕੋਸ਼ਿਸ਼ ਕੀਤੀ ਸੀ ਇੱਕ ਮੈਸੇਜ ਦੇਣ ਦੀ, ਜੋ ਬਹੁਤ ਚੰਗਾ ਗਿਆ। ਜਿਹਨੇ ਮੈਸੇਜ ਵੀ ਦਿੱਤਾ ਤੇ ਸਾਨੂੰ ਇਸ ਮੈਸੇਜ ਨੇ, ਇਸ ਗੀਤ ਨੇ ਪਹਿਚਾਣ ਵੀ ਦਿੱਤੀ। ਸੋ ਅੱਜ ਅਸੀਂ ਜੋ ਜਿੰਨੀਆਂ ਵੀ ਇੰਟਰਵਿਊ ਮੇਰੀਆਂ ਹੋ ਰਹੀਆਂ ਨੇ, ਜਾਂ ਤੁਹਾਡੇ ਨਾਲ ਮੈਂ ਜੁੜਿਆ, ਜਾਂ ਜਿੰਨੇ ਵੀ ਸਰੋਤਿਆਂ ਨਾਲ ਮੈਂ ਜੁੜਿਆ, ਸਿਰਫ ਇਸ ਊੜੇ ਆੜੇ ਦੀ ਵਜ੍ਹਾ ਕਰਕੇ ਹੈ। ਸਾਨੂੰ ਊੜਾ ਆੜਾ ਤਾਰ ਗਿਆ ਜੀ। ਅਸਲ ਦੇ ਵਿੱਚ ਤੁਸੀਂ ਮਾਂ ਬੋਲੀ ਦੀ ਸੇਵਾ ਕੀਤੀ ਹੈ ਨਾ ਜੀ, ਤੇ ਮਾਂ ਬੋਲੀ ਦੀ ਸੇਵਾ ਕਰਨ ਵਾਲਾ ਕਦੇ ਵੀ ਸਖਣਾ ਨਹੀਂ ਰਹਿੰਦਾ। ਉਹਦੀ ਚੋਲੀ ਭਰੀ ਰਹਿੰਦੀ ਹੈ ਇੱਜ਼ਤਾਂ ਨਾਲ, ਸ਼ਾਨਾਂ ਨਾਲ, ਮੁਹੱਬਤਾਂ ਨਾਲ। ਕਿਉਂ ਜੇ ਧਰਤੀ ਨਾਲ ਜਿਹੜੇ ਪਿਆਰ ਕਰਨ ਵਾਲੇ ਲੋਕ ਨੇ ਨਾ ਜੀ, ਉਹ ਬੜਾ ਫਿਰ ਸਤਿਕਾਰ ਦਿੰਦੇ ਨੇ, ਬਹੁਤ ਸਾਰਾ ਅਦਬ ਅਦਾਬ ਦਿੰਦੇ ਨੇ। ਮੈਂ ਜਦੋਂ ਸੁਣਿਆ, ਮੇਰੀ ਜਿਹੜੀ ਤੁਹਾਡੇ ਬਾਰੇ ਵਾਕਫੀਅਤ ਹੋਈ, ਉਹ ਊੜਾ ਆੜਾ ਤੋਂ ਹੋਈ। ਮੈਂ ਇਸ ਗੱਲ ਤੇ ਫਖਰ ਮਹਿਸੂਸ ਕਰਦਾ ਵਾਂ ਕਿ ਮੈਨੂੰ ਲੱਗਦਾ ਹੈ ਕਿ ਪੂਰੀ ਦੁਨੀਆ ਦੇ ਵਿੱਚ ਬਾਕੀ ਵੀ ਜ਼ਬਾਨਾਂ ਹੈਗੀਆਂ ਨੇ, ਸਭ ਲੋਕਾਂ ਦੀਆਂ ਮਾਂ ਬੋਲੀਆਂ ਨੇ। ਦੁਕਾਈ ਸਾਰੇ ਹੀ ਆਪਣੀ ਮਾਂ ਬੋਲੀ ਨਾਲ ਪਿਆਰ ਕਰਦੇ ਨੇ, ਹਰ ਕੋਈ ਆਪਣੀ ਆਪਣੀ ਮਾਂ ਬੋਲੀ ਨਾਲ। ਲੇਕਿਨ ਜਿਹੜੀ ਤੁਸੀਂ ਸੇਵਾ ਕੀਤੀ ਹੈ ਮਾਂ ਬੋਲੀ ਦੀ, ਇਹ ਗੀਤ ਲਿਖ ਕੇ, ਇਹਦੀ ਜਗ ਤੇ ਮਿਸਾਲ ਨਹੀਂ ਮਿਲਦੀ। ਇਹ ਬਹੁਤ ਖੂਬਸੂਰਤ ਤੁਸੀਂ ਲਿਖਿਆ ਹੈ। ਤੇ ਉਹ ਅਗਲੀ ਗੱਲ ਹੈ ਕਿ ਅਸੀਂ ਇਹ ਸੋਚਦੇ ਰਹਿੰਦੇ ਹਾਂ ਕਿ ਇਸ ਪੰਜਾਬ ਦੇ ਵਿੱਚ ਵੀ ਕੋਈ ਅੱਲਾਹ ਤਾਲਾ ਇਹੋ ਜਿਹਾ ਕੋਈ ਪੁੱਤਰ ਦੇਵੇ ਇਕੱਲੇ, ਜਿਹੜਾ ਕਲਮ ਚੱਕੇ ਤੇ ਉਹ ਅਲੱਗ ਬੇ ਸਾਡੀ ਲੈ ਕੇ ਪੰਜਾਬੀ ਨੂੰ ਲਿਖ ਛੜੇ। ਤੇ ਅਸੀਂ ਵੀ ਉਮੀਦ ਕਰਨਾ ਕਿ ਇਨਸ਼ਾਅੱਲਾ ਬਹੁਤ ਜਲਦੀ ਕੋਈ ਅੱਲਾਹ ਤਾਲਾ ਮਾਂ ਬੋਲੀ ਦਾ ਪੁੱਤਰ ਉੱਠੇਗਾ। ਅੱਲਾਹ ਤਾਲਾ ਦੀ ਰਹਿਮਤ, ਉਹਦੇ ਹਬੀਬ ਸੱਲੱਲਾਹੁ ਦੀ ਮਦਦ ਨਾਲ ਉਹ ਸਾਨੂੰ ਲਿਖ ਕੇ ਦੇਵੇਗਾ ਸੋਹਣਾ ਗੀਤ। ਅੱਛਾ, ਤੁਸੀਂ ਜਦੋਂ ਲਿਖਿਆ ਤੇ ਕੀ ਰਿਸਪਾਂਸ ਮਿਲਿਆ ਤੁਹਾਨੂੰ? ਕਿਉਂਕਿ ਤੁਸੀਂ ਆਸਟ੍ਰੇਲੀਆ, ਅਮਰੀਕਾ, ਨਿਊਜ਼ੀਲੈਂਡ ਦੇ ਵਿੱਚ ਚੈਨਲਾਂ ਤੇ ਤੁਹਾਨੂੰ ਦੇਖਿਆ ਗੱਲਾਂ ਕਰਦਿਆਂ, ਇਹ ਕੀ ਰਿਸਪਾਂਸ ਮਿਲਿਆ ਆਵਾਮ ਦੀ ਤਰਫੋਂ? ਆਮ ਮਤਲਬ ਜਿਹੜੇ ਤੁਹਾਡੇ ਹੈਗੇ ਨੇ ਪੰਜਾਬੀ ਭਰਾ, ਭੈਣਾਂ ਭਰਾ ਮਿਲਦੇ ਨੇ ਤੁਹਾਨੂੰ, ਉਹ ਕੀ ਕਹਿੰਦੇ ਨੇ, ਕਿਹਦਾ ਲੱਗਾ ਉਹਨਾਂ ਨੂੰ?
ਐਕਚੁਅਲੀ ਸਰ ਜੋ ਵੀ ਹੈ ਨਾ, ਪਹਿਲਾਂ ਗਾਣੇ ਪਹਿਲਾਂ ਵੀ ਮੇਰੇ ਕਾਫੀ ਆਏ ਨੇ, ਮੇਰੇ ਬਾਲੀਵੁੱਡ ਤੋਂ ਸਟਾਰ ਨੇ, ਸੁਨੀਧੀ ਚੌਹਾਨ ਜੀ, ਫਿਰੋਜ਼ ਖਾਨ ਸਾਹਿਬ, ਜਸਵਿੰਦਰ ਨਰੂਲਾ ਜੀ, ਇਹਨਾਂ ਦੀ ਆਵਾਜ਼ਾਂ ਦੇ ਵਿੱਚ ਪੰਜਾਬੀ ਜਿਹੜੀਆਂ ਫਿਲਮਾਂ ਬਣਦੀਆਂ ਨੇ ਬਾਲੀਵੁੱਡ ਦੀਆਂ, ਉਹਨਾਂ ਦੇ ਵਿੱਚ ਮੇਰੇ ਗਾਣੇ ਆ ਚੁੱਕੇ ਸੀ, ਪਰ ਮੇਰੀ ਪਛਾਣ ਨਹੀਂ ਬਣੀ। ਸੋ ਜਿਹੜਾ ਊੜਾ ਵਾਲਾ ਜਦੋਂ ਆਇਆ ਤਾਂ ਇਹਨੇ ਇੱਕ ਜਿਹੜੇ ਯੰਗ ਏਜ ਨੇ ਜਾਂ ਮੇਰੀ ਉਮਰ ਦੇ ਜਿਹੜੇ ਮੁੰਡੇ ਨੇ ਉਹ ਲਿਖਦੇ ਨੇ ਚੱਕ ਲੋ ਧਰ ਲੋ, ਜਿੱਦਾਂ ਸਾਡੇ ਪੰਜਾਬ 'ਚ ਚੱਲਦਾ ਹਥਿਆਰਾਂ ਦੇ ਗੀਤ, ਲੜਾਈ ਝਗੜੇ ਵਾਲੇ ਗੀਤ, ਉਸ ਚੀਜ਼ ਤੋਂ, ਉਸ ਲੀਹ ਤੋਂ ਹਟ ਕੇ ਅਸੀਂ ਨੇ ਇੱਕ ਪੰਜਾਬੀ ਬੋਲੀ ਨੂੰ ਲੈ ਕੇ ਤੇ ਸਾਡੀਆਂ ਪੰਜਾਬ ਦੀਆਂ ਜਿਹੜੀਆਂ ਮੁਸ਼ਕਲਾਂ ਸੀਆਂ ਉਹਨਾਂ ਨੂੰ ਵਿੱਚ ਲੈ ਕੇ, ਉਹਨਾਂ ਸਾਡੀਆਂ ਜਿਹੜੀਆਂ ਪ੍ਰੋਬਲਮਾਂ ਨੇ, ਸਾਡੀਆਂ ਦਿੱਕਤਾਂ ਨੇ, ਪਰੇਸ਼ਾਨੀਆਂ ਨੇ, ਉਹਨਾਂ ਨੂੰ ਵਿੱਚ ਲੈ ਕੇ ਉਸ ਨੂੰ ਬਾਣੀ ਨਾਲ ਜੋੜਨ ਦੀ ਗੱਲ ਘੁਮਾ ਕੇ ਕਰਨ ਦੀ ਕੋਸ਼ਿਸ਼ ਕੀਤੀ ਸੀ ਇੱਕ। ਸੋ ਉਹਨੇ ਸਾਡੀ ਵੱਖਰੀ ਪਛਾਣ ਬਣਾਈ ਹੈ ਇਹਦੇ ਨਾਲ। ਨਿਰਮਲ ਸਿੱਧੂ ਭਾਈ ਤਾਂ ਚਲੋ ਪਹਿਲਾਂ ਹੀ ਬਹੁਤ ਨਾਮੀ ਸਿੰਗਰ ਸੀ, ਪਰ ਉਹਨਾਂ ਨੂੰ ਵੀ ਇਸ ਚੀਜ਼ ਦਾ ਬਹੁਤ ਫਾਇਦਾ ਹੋਇਆ। ਬੱਬੂ ਬਰਾੜ ਵੀਰਾ, ਉਹਨਾਂ ਨੂੰ ਵੀ ਬਹੁਤ ਫਾਇਦਾ ਹੋਇਆ ਵੀ ਉਹਨਾਂ ਦੀ ਪਛਾਣ ਬੜੀ, ਕਿਉਂਕਿ ਬਹੁਤ ਸੋਹਣੀ ਵੀਡੀਓ ਬਣਾਈ। ਉਸ ਤੋਂ ਬਾਅਦ ਮੇਰਾ ਵੀ ਬਹੁਤ ਜ਼ਿਆਦਾ ਨਾਮ ਹੋਇਆ, ਮੇਰੇ ਹੁਣ ਅੱਗੇ ਗਾਣੇ ਬਹੁਤ ਆ ਰਹੇ ਨੇ, ਉਹਦੇ ਕਰਕੇ ਬਹੁਤ ਫਰਕ ਪਿਆ ਮੇਰੇ ਮਤਲਬ ਕਿ ਕੰਮ ਮਿਲਣਾ ਸ਼ੁਰੂ ਹੋਇਆ ਇੰਡਸਟਰੀ ਦੇ ਵਿੱਚ। ਸੋ ਮੈਂ ਸ਼ੁਕਰਗੁਜ਼ਾਰ ਹਾਂ ਅਜੈਬ ਸਿੰਘ ਗਰਚਾ ਭਾਜੀ ਹੋਰਾਂ ਦਾ ਤੇ ਮੋਤਾ ਸਿੰਘ ਸਾਇਆ ਜੀ ਹੋਰਾਂ ਦਾ, ਜਿਨ੍ਹਾਂ ਨੇ ਸਾਨੂੰ ਇਸ ਗਾਣੇ ਦੀ ਵੀਡੀਓ ਬਣਾਉਣ ਦੇ ਵਿੱਚ ਕਾਫੀ ਜ਼ਿਆਦਾ ਮਦਦ ਕੀਤੀ। ਤੇ ਉਸ ਤੋਂ ਬਾਅਦ ਬੱਬੂ ਬਰਾੜ ਵੀਰੇ ਹੋਰਾਂ ਦਾ, ਜਿਨ੍ਹਾਂ ਨੇ ਵੀਡੀਓ ਬਣਾਈ, ਤੇ ਨਿਰਮਲ ਸਿੱਧੂ ਭਾਜੀ ਦਾ, ਜਿਨ੍ਹਾਂ ਦੀ ਸਾਰੀ ਸੋਚ ਸੀ, ਜਿਹਨਾਂ ਸਾਰਾ ਪਲਾਨ ਸੀ। ਸੋ ਸਾਰੀ ਇੱਕ ਟੀਮ ਵਰਕ ਸੀ ਇਹ। ਸੋ ਬਹੁਤ ਸੋਹਣਾ ਟੀਮ ਵਰਕ ਨਿਕਲ ਕੇ ਆਇਆ। ਸੋ ਸਾਨੂੰ ਇਹਦਾ ਸਾਰਿਆਂ ਨੂੰ ਇਹ ਬਹੁਤ ਫਾਇਦਾ ਹੋਇਆ। ਬਹੁਤ ਅਸੀਂ ਖੁਸ਼ੀ ਮਹਿਸੂਸ ਕਰਦੇ ਹਾਂ ਕਿ ਅਸੀਂ ਲੋਕਾਂ ਤੱਕ ਇਹ ਗਾਣਾ ਬਣਾ ਕੇ ਦਿੱਤਾ। ਲੱਕੀ ਪਾਣੀਗੜ ਜੀ, ਗੱਲ ਇਸ ਤਰ੍ਹਾਂ ਹੈ, ਨਿਰਮਲ ਸਿੱਧੂ ਜੀ ਦੀ ਆਵਾਜ਼ ਅਸਾਂ ਪਹਿਲੇ ਵੀ ਸੁਣ ਰਹੇ ਸਾਂ, ਬਹੁਤ ਖੂਬਸੂਰਤ ਆਵਾਜ਼ ਹੈ। ਰੱਬ ਨੇ ਉਹਨਾਂ ਨੂੰ ਬੜਾ ਖੂਬਸੂਰਤ ਵੋਕਲ ਕਾਰਡ ਦਿੱਤਾ ਹੈ, ਬਹੁਤ ਸੋਹਣੀ ਉਹਨਾਂ ਦੀ ਆਵਾਜ਼ ਹੈ। ਹਾਂਜੀ, ਬੱਬੂ ਬਰਾੜ ਪੁਰਾਣਾ ਜੀ ਬਹੁਤ ਸੋਹਣੀ ਇੰਟਰੈਕਸ਼ਨ ਕਰਦੇ ਨੇ, ਬਹੁਤ ਪਿਆਰੇ ਵੀਡੀਓ ਡਾਇਰੈਕਟ ਕਰ ਰਹੇ ਨੇ, ਉਹ ਉਹਨਾਂ ਦਾ ਕੰਮ ਅਸੀਂ ਦੇਖ ਰਹੇ ਹਾਂ ਤੇ ਕ੍ਰੈਡਿਟ ਜਾਂਦਾ ਸਾਰੀ ਟੀਮ ਪਰ। ਲੇਕਿਨ ਤੁਸੀਂ ਜਿਹੜਾ ਕੰਮ ਕੀਤਾ ਸ਼ੇਅਰ ਤਾਂ ਤੁਸੀਂ ਲੈ ਕੇ ਆਏ ਜੇ ਸ਼ੇਅਰ ਹੀ ਨਾ ਹੁੰਦੇ ਤੇ ਵੀਡੀਓ ਡਾਇਰੈਕਸ਼ਨ ਕਿਸੇ ਕੰਮ ਦੀ ਨਹੀਂ ਸੀ, ਆਵਾਜ਼ ਕਿੱਥੇ ਇਸਤੇਮਾਲ ਹੋਣੀ ਸੀ। ਮਕਸਦ ਇਹ ਵੀ ਤੁਸੀਂ ਬੁਨਿਆਦੀ ਚੀਜ਼ ਤੇ ਬੁਨਿਆਦੀ ਬਿਲਕੁਲ ਅਸਲ ਸੋਰਸ ਤੁਸੀਂ ਹੀ ਹੋ ਇਹਦਾ। ਤੇ ਤੁਹਾਨੂੰ ਅਸੀਂ ਬੜਾ ਮਤਲਬ ਸਲਾਮ ਪੇਸ਼ ਕਰਨੇ ਆ ਸਾਰੇ। ਬਹੁਤ ਹੀ ਸਾਨੂੰ ਖੁਸ਼ੀ ਹੁੰਦੀ ਜਦੋਂ ਵੀ ਉਹ ਸੁਣੀਏ। ਬਲਕਿ ਮੈਂ ਦੇਖਣ ਵਾਲਿਆਂ ਨੂੰ ਕਹਾਂਗਾ ਕੋਈ ਇੱਕ ਦਫਾ ਜ਼ਰੂਰ ਸੁਣਨ ਤਾਂ ਜੋ ਪਤਾ ਲੱਗ ਸਕੇ ਵੀ ਸਾਡੇ ਪੰਜਾਬ ਦੀਆਂ ਜਿਹੜੀਆਂ ਲੋੜਾਂ ਥੋੜ੍ਹਾ ਨੇ ਤੇ ਸਾਡੀ ਨਵੀਂ ਪੀੜ੍ਹੀ ਦੇ ਜਿਹੜੇ ਮਸਾਇਲ ਨੇ, ਕਿਉਂਕਿ ਦੋਵਾਂ ਪੰਜਾਬਾਂ ਦੇ ਵਿੱਚ ਕਿਉਂਕਿ ਸਾਡਾ ਸੱਭਿਆਚਾਰ ਮੁਸ਼ਤਰਕਾ ਜਿਹਾ ਹੈ, ਮਤਲਬ ਇੱਕੋ ਜਿਹਾ ਪੰਜਾਬੀ ਬੋਲਣੇ ਆ, ਸਾਡੀ ਬੋਲੀ ਇੱਕੋ ਜਿਹੀ ਹੈ ਤੇ ਉਹ ਫਿਰ ਸਾਡੇ ਮਸਾਇਲ ਵੀ ਇੱਕੋ ਜਿਹੇ ਨੇ। ਸਾਡੇ ਵੀ ਇਹਦਾ ਮਸਲਾ ਹੈ, ਸਾਡੇ ਵੀ ਮਤਲਬ ਚੀਜ਼ਾਂ ਦੀ ਇਹ ਚੀਜ਼ਾਂ ਹੈਗੀਆਂ ਨੇ ਸਾਰੀਆਂ, ਤੇ ਉਹ ਫਿਰ ਉਹ ਸੁਣਨਾ ਚਾਹੀਦਾ ਵੀ ਪਤਾ ਲੱਗ ਜਾਂਦਾ। ਅੱਛਾ, ਹੁਣ ਤੁਸੀਂ ਜੋ ਨਵਾਂ ਰੀਸੈਂਟਲੀ ਲਿਖ ਰਹੇ ਹੋ, ਅੱਜ ਕੱਲ੍ਹ ਲਿਖ ਰਹੇ ਹੋ, ਕਿਸ ਤਰ੍ਹਾਂ ਦਾ ਲਿਖ ਰਹੇ ਹੋ? ਉਹ ਕੋਈ ਇਹ ਮਾਂ ਬੋਲੀ ਦੇ ਹਵਾਲੇ ਨਾਲ ਨੂੰ ਲੈ ਕੇ ਲਿਖ ਰਹੇ ਹੋ ਜਾਂ ਕਿਸੇ ਮੌਜੂ ਕੀ ਨੇ, ਉਹਦੇ ਵਿੱਚ ਕੀ ਮੈਸੇਜ ਦੇ ਰਹੇ ਹੋ ਤੁਸੀਂ ਆਪਣੇ ਗੀਤਾਂ 'ਚ? ਅੱਜ ਕੱਲ੍ਹ ਕੀ ਲਿਖ ਰਹੇ ਹੋ, ਕਿਵੇਂ ਦਾ ਲਿਖ ਰਹੇ ਹੋ? ਜੋ ਸਾਡੇ ਪੰਜਾਬ ਦੇ ਵਿੱਚ ਚੱਲਦਾ ਸਰ, ਕਮਰਸ਼ੀਅਲ ਚੱਲ ਰਿਹਾ ਹੈ, ਡੀਜੇ ਵਾਲੇ ਗਾਣੇ ਨੇ, ਰੋਮਾਂਟਿਕ ਸੌਂਗ ਨੇ, ਮੈਂ ਸਾਰੇ ਲਿਖ ਰਿਹਾ ਅੱਜ। ਅੱਗੇ ਮੇਰੇ ਇਸ ਤੋਂ ਇਲਾਵਾ ਕਮਰਸ਼ੀਅਲ ਸੌਂਗ ਸਾਰੇ ਆ ਰਹੇ ਨੇ ਜੀ। ਮੁੰਡਾ ਸ਼ਹਿਰੀ ਹਸਨ, ਉਹਦੇ ਨਾਲ ਮੇਰੇ 2 ਗਾਣੇ ਹੋਏ ਪਏ ਨੇ, ਬਹੁਤ ਸੋਹਣੀ ਵੀਡੀਓ ਬਣ ਰਹੀ ਹੈ, ਦੁਬਈ ਦੇ ਵਿੱਚ ਸ਼ੂਟ ਚੱਲ ਰਿਹਾ ਉਹਦਾ ਗਾਣੇ ਦਾ। ਤੇ ਉਸ ਤੋਂ ਬਾਅਦ ਇੱਕ ਹੋਰ ਮੁੰਡਾ, ਨਵਾਂ ਮੁੰਡਾ ਜੀ, ਉਹਦੇ ਨਾਲ ਮੇਰਾ ਇੱਕ ਰੋਮਾਂਟਿਕ ਗਾਣਾ ਹੋਇਆ ਪਿਆ। ਇੱਕ ਨਿਰਮਲ ਸਿੱਧੂ ਭਾਜੀ ਦਾ ਬੇਟਾ ਜੀ, ਉਹਨਾਂ ਨਾਲ ਮੇਰਾ ਇੱਕ ਕਮਰਸ਼ੀਅਲ ਸੌਂਗ ਹੋਇਆ ਪਿਆ। ਨਿਰਮਲ ਸਿੱਧੂ ਭਾਜੀ ਨਾਲ ਤੇ ਲੈਂਬਰਾ ਸੈਨਪੁਰੀ ਨਾਲ ਮੇਰਾ ਗਾਣਾ ਇੱਕ ਹੋਇਆ ਪਿਆ। ਸੋ ਕਾਫੀ ਜ਼ਿਆਦਾ ਗਾਣੇ ਹੋਏ ਪਏ ਨੇ, ਹਰੇਕ ਤਰ੍ਹਾਂ ਦੇ ਗਾਣੇ ਹੋਏ ਪਏ ਨੇ। ਉਸ ਤੋਂ ਬਾਅਦ ਜੋ ਅਸੀਂ ਊੜੇ ਵਾਲੀ ਅਸੀਂ ਇੱਕ ਪਿਰਤ ਪਾਈਏ ਕਿ ਇੱਕ ਮੈਸੇਜ ਵਾਲੇ ਸੌਂਗ, ਸੋ ਮੇਰੇ 2 ਗਾਣੇ ਉਹ ਵੀ ਰੈਡੀ ਹੋਏ ਪਏ ਨੇ। ਕੁੜੀ ਹੈ ਹਰਮਨਦੀਪ ਕੈਨੇਡਾ ਤੋਂ, ਉਹਨਾਂ ਨਾਲ ਇੱਕ ਮੇਰਾ ਏਦਾਂ ਦੀ ਊੜੇ ਵਾਲੇ ਦੇ ਰਿਗਾਰਡਿੰਗ, ਜਿਵੇਂ ਅਸੀਂ ਮਸਲੇ ਚੱਕੇ ਸੀ ਪੰਜਾਬ ਦੇ, ਸਾਡੇ ਇੰਡੀਆ ਦੇ ਮਸਲੇ, ਸਾਡੇ ਪੰਜਾਬ ਦੇ ਮਸਲੇ, ਐਵੇਂ ਅਗਲਾ ਇੱਕ ਸੌਂਗ ਹੋਰ ਆ ਰਿਹਾ, ਉਹਦੇ ਵਿੱਚ ਵੀ ਅਸੀਂ ਮਸਲੇ ਜਿੰਨੇ ਮਸਲੇ ਨੇ ਉਹ ਚੱਕਾਂਗੇ, ਬਹੁਤ ਛੇਤੀ ਲੈ ਕੇ ਆਵਾਂਗੇ ਜੀ ਉਹ ਗਾਣਾ। ਵਾਹ, ਬੜੀ ਗੱਲ ਹੈ ਜੀ, ਅਸੀਂ ਮੁਬਾਰਕਬਾਦ ਪੇਸ਼ ਕਰਾਂਗੇ ਤੁਹਾਨੂੰ। ਉਂਝ ਇੱਕ ਮੈਂ ਗੱਲ ਪੁੱਛਣਾ ਚਾਹਾਂਗਾ ਕਿ ਤੁਸੀਂ ਤਾਂ ਮਸਲੇ ਬਿਆਨ ਕਰਦੇ ਜੇ, ਤੁਹਾਡੇ ਕੁਝ ਚੰਗੀ ਭਰਾ ਬੇਲੀ ਉਹ ਤਾਂ ਪਤਾ ਨਹੀਂ ਕੀ ਕੁਛ ਕਰੀ ਆਉਣ ਰਹੇ ਨੇ। ਤੁਸੀਂ ਸਮਝਦੇ ਹੋਵੋਗੇ ਵੀ ਜੱਟਾਂ ਬਾਰੇ, ਰੈਫਲਾਂ ਬਾਰੇ, ਇਸਲੇ ਬਾਰੇ ਮੈਂ ਤਾਂ ਖੈਰ ਸੁਣਦਾ ਨਹੀਂ ਐਡਾ। ਮੇਰੀ ਟੀਮ ਦੇ ਕੁਝ ਲੋਕ ਨੇ ਜਿਹੜੇ ਸਾਡੇ ਚੈਨਲ ਦੇ, ਵਸੀਮ ਹੈਦਰ ਅਲੀ ਜਾਂ ਮਤਲਬ ਹੈਦਰ ਅਲੀ ਨੇ, ਬਾਕੀ ਲੋਕ ਨੇ, ਉਹ ਇਸ ਚੀਜ਼ ਨਾਲ ਦੱਸਦੇ ਰਹਿੰਦੇ ਨੇ।
ਤੇ ਉਹ ਇਹ ਕੀ ਵਜ੍ਹਾ ਹੈ, ਉਹ ਕੀ ਚਾਹ ਰਹੇ ਨੇ? ਤੁਸੀਂ ਤਾਂ ਬਹੁਤ ਸੋਹਣਾ, ਤੁਹਾਡਾ ਤਾਂ ਬਹੁਤ ਸੋਹਣਾ ਉਪਰਾਲਾ ਹੈ, ਉਹਨਾਂ ਲੋਕਾਂ ਬਾਰੇ ਕੀ ਕਹੋਗੇ ਕਿ ਕਿਉਂ ਇਸ ਤਰ੍ਹਾਂ ਪੰਜਾਬ ਦੇ ਕੀ ਨਕਸ਼ਾ ਪੇਸ਼ ਕਰਨਾ ਚਾਹ ਰਹੇ? ਸਰ ਕੁਛ ਗੱਲਾਂ ਦੇਖੋ, ਸਿੰਗਰਾਂ ਨੂੰ ਵੀ ਮੈਂ ਜਾਂ ਰਾਈਟਰਾਂ ਨੂੰ ਵੀ ਮੈਂ ਬਲੇਮ ਨਹੀਂ ਕਰਨਾ ਚਾਹੁੰਦਾ। ਉਹ ਇੱਕ ਗਾਣਾ ਬਣਾਉਣ ਵਾਸਤੇ ਜੋ ਸਿੰਗਰ ਉੱਠਦਾ ਹੈ ਉਹਦੇ ਪੈਸੇ ਬਹੁਤ ਲੱਗਦੇ ਨੇ। ਮਿਊਜ਼ਿਕ ਡਾਇਰੈਕਟਰ 2-3 ਲੱਖ ਰੁਪਇਆ ਲੈ ਜਾਂਦਾ, ਵੀਡੀਓ ਤੇ 2-3 ਲੱਖ ਰੁਪਇਆ ਲੱਗਦਾ, ਤੇ ਉਸ ਤੋਂ ਐਡ ਤੇ 2-3 ਲੱਖ ਰੁਪਇਆ ਲੱਗਦਾ। ਤਕਰੀਬਨ ਇੱਕ ਗਾਣਾ 10 ਲੱਖ ਰੁਪਏ ਦੇ ਵਿੱਚ ਤਿਆਰ ਹੁੰਦਾ। ਜਦੋਂ 10 ਲੱਖ ਰੁਪਇਆ ਲੱਗਦਾ ਤੇ ਲਾਉਂਦਾ ਅਗਲਾ ਸਿੰਗਰ, ਉਹ ਸੋਚਦਾ ਵੀ ਮੈਨੂੰ ਕੁਛ ਨਾ ਕੁਛ ਵਾਪਸੀ ਹੋਵੇ। ਸੋ ਇੱਕ ਮੰਦਭਾਗੀ ਗੱਲ ਵੀ ਹੈ ਸਾਡੇ ਮੁਲਕ ਦੇ ਵਿੱਚ ਕਿ ਸਾਡੇ ਜੋ ਚੰਗੀਆਂ ਚੀਜ਼ਾਂ ਨੇ ਉਹਨਾਂ ਨੂੰ ਐਕਸੈਪਟ ਨਹੀਂ ਕੀਤਾ ਜਾਂਦਾ। ਉਹਨਾਂ ਨੂੰ ਤੋਂ ਕੰਪਨੀਆਂ ਨੂੰ ਕੋਈ ਫਾਇਦਾ ਨਹੀਂ, ਉਹਨਾਂ ਤੋਂ ਸਿੰਗਰਾਂ ਨੂੰ ਕੋਈ ਫਾਇਦਾ ਨਹੀਂ। ਹੁਣ ਜੇ ਆਪਾਂ ਨੇ ਗਾਣਾ ਹਿੱਟ ਦੇਖਣਾ ਹੈ ਜੀ, ਤਾਂ ਆਪਾਂ ਗਾਣਾ ਹਿੱਟ ਦੇਖਾਂਗੇ YouTube ਤੇ ਵਿਊਜ਼ ਦੇਖਾਂਗੇ ਆਪਾਂ ਉਹਦੇ। ਤੇ ਤੁਸੀਂ YouTube ਤੇ ਸਭ ਬੜੀ ਹੈਰਾਨੀ ਵਾਲੀ ਗੱਲ ਹੁੰਦੀ ਹੈ ਕਿ ਉੜਿਆੜੇ ਵਰਗੇ ਗਾਣੇ ਦੇ ਸਿਰਫ 1,08,000 ਮੇਰੇ ਖਿਆਲ ਚ ਵੀ ਹੋਏ ਨੇ। ਸੋ 13 ਮਈ ਦਾ ਗਾਣਾ ਆਇਆ ਹੋਇਆ। ਸੋ ਇਹ ਚੀਜ਼ਾਂ ਕਿਤੇ ਨਾ ਕਿਤੇ ਜਿਹੜੇ ਕਮਰਸ਼ੀਅਲ ਗਾਣੇ ਨੇ ਜਾਂ ਮਾਰ ਧਾੜ ਹੈ, ਜੋ ਜੱਟਵਾਦ ਨੂੰ, ਜੱਟ ਦਾ ਜਿਹੜਾ ਕਿਰਦਾਰ ਹੈ ਉਹ ਪੇਸ਼ ਕਰਕੇ ਦਿਖਾਇਆ ਜਾ ਰਿਹਾ ਹੈ, ਸੋ ਉਹ ਚੀਜ਼ਾਂ ਜ਼ਿਆਦਾ ਚੱਲਦੀਆਂ ਨੇ। ਮੈਂ ਵੀ ਲਿਖਦਾ ਜੱਟਾਂ ਬਾਰੇ, ਤੁਹਾਨੂੰ ਮੈਂ ਇੱਕ ਉਹ ਕਰ ਰਿਹਾ, ਇੱਕ ਸ਼ੇਅਰ ਆ ਰਿਹਾ ਕਿ ਨਸ਼ਿਆਂ ਤੇ ਪੁੱਤ ਲਾ ਕੇ ਖਾ ਗਏ ਨੇ ਨਸਲਾਂ, ਨਸ਼ਿਆਂ ਤੇ ਪੁੱਤ ਲਾ ਕੇ ਖਾ ਗਏ ਨੇ ਨਸਲਾਂ, ਦੇਤਾ ਫਰਮਾਨ ਨਹੀਂ ਖਰੀਦਣੀਆਂ ਫਸਲਾਂ। ਸੋ ਤੁਹਾਨੂੰ ਪਤਾ ਹੋਊਗਾ ਕਿ ਸਾਡੇ ਪੰਜਾਬ ਦੇ ਵਿੱਚ ਇੱਕ ਫਸਲਾਂ ਦੇ ਜਿਹੜੇ ਨਵੇਂ ਬਿੱਲ ਪਾਸ ਹੋਏ ਨੇ, ਉਹਨਾਂ ਬਹੁਤ ਚੱਲ ਰਹੀ ਹੈ। ਉਹਦੇ ਬਾਰੇ ਮੈਂ ਸਪੈਸ਼ਲੀ ਲਿਖਿਆ ਸੀ ਕਿ ਨਸ਼ਿਆਂ ਤੇ ਪੁੱਤ ਲਾ ਕੇ ਖਾ ਗਏ ਨੇ ਨਸਲਾਂ, ਦੇਤਾ ਫਰਮਾਨ ਨਹੀਂ ਖਰੀਦਣੀਆਂ ਫਸਲਾਂ, ਦੁੱਖਾਂ ਵਿੱਚ ਘਿਰੀ ਜ਼ਿੰਦਗਾਨੀ ਨੂੰ ਬਚਾ ਲਵੋ, ਪੰਜਾਬੀਓ ਪੰਜਾਬ ਦੀ ਕਿਸਾਨੀ ਨੂੰ ਬਚਾ ਲਵੋ, ਪੰਜਾਬੀਓ ਪੰਜਾਬ ਦੀ ਜਵਾਨੀ ਨੂੰ ਬਚਾ ਲਵੋ। ਸੋ ਮੈਂ ਵੀ ਲਿਖਦਾ, ਮੈਂ ਇਦਾਂ ਦਾ ਲਿਖਦਾ, ਪਰ ਜੋ ਸਾਡੇ ਪੰਜਾਬ ਵਿੱਚ ਚੱਲਦਾ ਉਹ ਵੀ ਲਿਖਣਾ ਪੈਂਦਾ। ਉਹ ਵੀ ਕਿਉਂਕਿ ਅਸੀਂ ਨੇ ਜੋ ਸਿੰਗਰ ਨੇ, ਜੋ ਰਾਈਟਰ ਨੇ, ਜੋ ਮਿਊਜ਼ਿਕ ਡਾਇਰੈਕਟਰ ਨੇ, ਜੋ ਮਿਊਜ਼ਿਕ ਕੰਪਨੀਆਂ ਨੇ, ਉਹਨਾਂ ਨੂੰ ਪੈਸਿਆਂ ਦੀ ਵੀ ਲੋੜ ਹੈ। ਸੋ ਪੈਸੇ ਜਿਹੜੀ ਚੀਜ਼ ਤੋਂ ਆ ਰਹੇ ਨੇ ਉਹ ਕਮਰਸ਼ੀਅਲ ਗਾਣੇ ਤੋਂ ਆ ਰਹੇ ਨੇ। ਚੰਗੇ ਗਾਣੇ ਤੋਂ ਪੈਸੇ ਨਹੀਂ ਆਉਂਦੇ, ਚੰਗੇ ਗਾਣੇ ਤੋਂ ਕੱਲੀ ਵਾਹ ਵਾਹ ਆਉਂਦੀ ਆ, ਵਾਹ ਵਾਹ, ਬਸ ਪੈਸਾ ਨਹੀਂ ਆਉਂਦਾ ਕੋਈ। ਸੋ ਪੈਸਿਆਂ ਦੀ ਜ਼ਰੂਰਤ ਖਾਨ ਸਾਹਿਬ ਸਭ ਨੂੰ ਹੈ ਜੀ, ਪੈਸੇ ਦੇ ਬਿਨਾਂ ਕੁਝ ਨਹੀਂ ਹੈਗਾ। ਪਰ ਐ ਵੀ ਅਸੀਂ ਸਾਡੇ 'ਚ ਇਹ ਰੱਖਿਆ ਹੋਇਆ ਕਿ ਅਸੀਂ ਪੈਸੇ ਵੀ ਕਮਾਉਣੇ ਨੇ ਤੇ ਨਾਲ ਨਾਲ ਸਮਾਜ ਨੂੰ ਕੁਛ ਨਾ ਕੁਛ ਏਦਾਂ ਦੇ ਚੰਗੇ ਗਾਣੇ ਵੀ ਦੇਣੇ ਨੇ ਵੀ ਜਿਹੜਾ ਸਾਨੂੰ ਆਪਣੀ ਜਿਹੜੀ ਰੂਹ ਦੀ ਖੁਰਾਕ ਹੈ, ਸੋ ਅਸੀਂ ਰੂਹ ਦੀ ਖੁਰਾਕ ਵੀ ਲੋਕਾਂ ਤੱਕ ਪਹੁੰਚਾਉਣੀ ਹੈ ਕਿ ਜੋ ਸਾਨੂੰ ਆਪ ਨੂੰ ਚੰਗਾ ਲੱਗਦਾ ਹੈ। ਸੋ ਸਾਡੀ ਜਿਹੜੀ ਜ਼ਮੀਰ ਕਹਿੰਦੀ ਹੈ ਵੀ ਕੁਛ ਏਦਾਂ ਦਾ ਲਿਖੋ। ਕਿਆ ਬਾਤ ਹੈ ਜੀ, ਬੜਾ ਸੋਹਣਾ ਤੁਸੀਂ ਕਰ ਰਹੇ ਹੋ ਹੈ ਜੀ, ਕਿ ਬਹੁਤ ਪੋਜ਼ਿਟਿਵ ਸੋਚਦੇ ਹੋ, ਬਹੁਤ ਮੁਸਬਤ ਸੋਚਦੇ ਹੋ। ਸਹੀ ਮਾਨੇ ਵਿੱਚ ਜਿਹੜਾ ਆਰਟਿਸਟ ਹੁੰਦਾ ਉਹ ਤੁਹਾਡੇ ਵਰਗਾ ਹੀ ਹੁੰਦਾ ਹੈ। ਉਹਦੀ ਤੀਜੀ ਅੱਖ ਜਿਹੜੀ ਡੁਗਾਈ ਦੀ ਅੱਖ, ਮੁਸ਼ਾਹਦੇ ਦੀ ਅੱਖ ਜਿਹੜੀ ਹੈ, ਦੇਖਣ ਵਾਲੀ ਅੱਖ ਹੈ, ਜਿਹੜੀ ਮਹਿਸੂਸ ਕਰਦੀ ਹੈ, ਉਹ ਬਹੁਤ ਤੇਜ਼ ਹੁੰਦੀ ਹੈ। ਤੇ ਵਾਕਈ ਤੁਸੀਂ ਨੇ ਬਹੁਤ ਸੋਹਣੇ ਤਰੀਕੇ ਨਾਲ ਇਹ ਬੜਾ ਪਿਆਰਾ ਗੱਲ ਦੱਸੀ, ਬੜੀ ਖੂਬਸੂਰਤ ਗੱਲ ਦੱਸੀ। ਤੁਸੀਂ ਕਿਸਾਨ ਸੰਘਰਸ਼ ਬਾਰੇ ਵੀ ਲਿਖਿਆ, ਬਹੁਤ ਪਿਆਰਾ ਸੁਣਾਇਆ ਵੀ ਸਾਨੂੰ। ਰੱਬ ਤਾਲਾ ਇਸੇ ਤਰ੍ਹਾਂ ਹੀ ਤੁਹਾਨੂੰ ਇਸ ਤਰ੍ਹਾਂ ਸ਼ਾਨਾਂ ਦੇਵੇ, ਇਹ ਤਾਕਤ ਬਖਸ਼ੇ ਕਿ ਤੁਸੀਂ ਆਪਣੀ ਮਾਂ ਬੋਲੀ ਦੀ ਇਸੇ ਤਰ੍ਹਾਂ ਹੀ ਸੇਵਾ ਕਰਦੇ ਰਹੋ। ਤੇ ਪ੍ਰੋਗਰਾਮ ਦੇ ਅੰਤ ਵੱਲ ਜਾ ਰਹੇ ਹਾਂ ਜੀ। ਲੱਕੀ ਪਾਣੀਗਰ ਜੀ, ਕੀ ਸੁਨੇਹਾ ਦੇਣਾ ਚਾਹੋਗੇ ਲਹਿੰਦੇ ਪੰਜਾਬ ਵਾਸੀਆਂ ਨੂੰ ਤੁਸੀਂ? ਪਹਿਲੀ ਗੱਲ ਤਾਂ ਲਹਿੰਦੇ ਪੰਜਾਬ ਵਾਲਿਆਂ ਨੂੰ ਬਹੁਤ ਬਹੁਤ ਪਿਆਰ ਹੈ ਸਾਡਾ। ਸੋ ਮੈਨੂੰ ਤੁਹਾਡੇ ਨਾਲ ਗੱਲ ਕਰਕੇ ਜਾਂ ਜਿਨ੍ਹਾਂ ਨਾਲ ਵੀ ਗੱਲ ਕਰਕੇ ਮਹਿਸੂਸ ਹੁੰਦਾ ਹੈ ਕਿ ਨਾ ਤਾਂ ਉਧਰਲੇ ਲੋਕ ਮਾੜੇ ਆ, ਨਾ ਇੱਧਰਲੇ ਲੋਕ ਮਾੜੇ ਆ। ਸੋ ਜੋ ਸਾਡੀ ਰਾਜਨੀਤੀ ਆ, ਮੈਂ ਪਹਿਲਾਂ ਵੀ ਤੁਹਾਡੇ ਨਾਲ ਸ਼ੇਅਰ ਅੱਜ ਕੀਤਾ ਸੀ ਕਿ ਜਿਹੜੀ ਰਾਜਨੀਤੀ ਆ ਦੋਨਾਂ ਮੁਲਕਾਂ ਦੀ, ਸੋ ਕਿਤੇ ਨਾ ਕਿਤੇ ਉਹ ਮਾੜੀ ਹੈ, ਉਹ ਸਾਡੇ ਦੇ ਵਿੱਚ ਵੰਡ ਪਵਾ ਰਹੀ ਹੈ। ਸੋ ਮੈਂ ਕੋਸ਼ਿਸ਼ ਕਰੂੰਗਾ ਕਿ ਹਮੇਸ਼ਾ ਏਦਾਂ ਦੇ ਜੋ ਮੈਂ ਸਟਾਰਟਿੰਗ ਦੇ ਵਿੱਚ ਸ਼ੇਅਰ ਬੋਲਿਆ ਸੀ ਕਿ ਮੈਂ ਉਦਾਂ ਦਾ ਹੀ ਲਿਖਦਾ ਰਹਾਂ। ਦੋਨਾਂ ਪੰਜਾਬ ਸਾਡੇ ਭਾਈ ਭਾਈ ਨੇ, ਅਸੀਂ ਪੰਜਾਬੀ ਹਾਂ, ਅਸੀਂ ਭਰਾ ਦੋਨੇ। ਸੋ ਜਿਵੇਂ ਕਹਿੰਦੇ ਨੇ ਕਿ ਇੱਕ ਘਰ ਦੇ ਵਿੱਚ ਦੋ ਭਰਾ ਹੋਵੇ, ਉਹਨਾਂ ਨੇ ਵਿਚਾਲੇ ਕੰਧ ਕੱਢ ਲਈ, ਹੋਰ ਕੁਝ ਨਹੀਂ ਹੈਗਾ। ਹੈਗਾ ਤਾਂ ਖੂਨ ਦਾ ਰਿਸ਼ਤਾ ਹੀ ਹੈਗਾ, ਆਪਣਾ ਖੂਨ ਦਾ ਰਿਸ਼ਤਾ ਹੀ ਹੈ। ਤੁਸੀਂ ਪੰਜਾਬੀ, ਸਾਡਾ ਖਾਣਾ ਇੱਕੋ ਹੈ, ਸਾਡਾ ਰਹਿਣਾ ਸਹਿਣਾ ਤਰੀਕਾ ਸਾਡਾ ਇੱਕੋ ਹੀ ਹੈ, ਸਾਡੀ ਬੋਲੀ ਇੱਕੋ ਹੀ ਹੈ। ਸੋ ਸਾਡੇ ਗੀਤ ਇੱਕੋ ਨੇ, ਸਾਡੀਆਂ ਫਿਲਮਾਂ ਇੱਕੋ ਨੇ, ਅਸੀਂ ਉਹ ਉਦਾਂ ਦੀ ਸੋਚ ਰਹੇ ਹਾਂ। ਸੋ ਪਿਆਰ ਬਣਿਆ ਰਹੇ ਹਮੇਸ਼ਾ। ਤੇ ਜੋ ਸਾਡੇ ਮਸਲੇ ਨੇ, ਜੋ ਅੱਤਵਾਦ ਦਾ ਮਸਲਾ ਹੈ ਦੋਨਾਂ ਮੁਲਕਾਂ ਦੇ ਵਿੱਚ ਹੈ, ਜੋ ਨਸ਼ੇ ਦਾ ਮਸਲਾ ਹੈ, ਇਹ ਖੁਦਾ ਕਰੇ ਕਿ ਇਹ ਚੀਜ਼ਾਂ ਖਤਮ ਹੋਣ। ਸੋ ਭਾਈਚਾਰਾ ਬਣੇ, ਤੰਦਰੁਸਤੀ ਬਣੇ, ਦੋਨਾਂ ਮੁਲਕਾਂ ਦੇ ਵਿੱਚ ਤੰਦਰੁਸਤੀ ਬਣੀ ਰਹੇ, ਭਾਈਚਾਰਾ ਬਣਿਆ ਰਹੇ, ਪਿਆਰ ਬਣਿਆ ਰਹੇ, ਸਾਂਝ ਬਣੀ ਰਹੇ। ਇੱਕ ਦੂਜੇ ਦੇ ਜਿਹੜੀਆਂ ਹੱਦਾਂ ਨੇ, ਸਰਹੱਦਾਂ ਨੇ,
ਇਹ ਕਿਤੇ ਖੁੱਲ ਜਾਣ ਤੋਂ ਆ ਜਿਹੜੇ ਵੀਜ਼ੇ ਪਾਸਪੋਰਟ ਵਾਲੇ ਜਿਹੜੇ ਆਪਾਂ ਨੂੰ ਪਰੇਸ਼ਾਨੀਆਂ ਨੇ, ਸਾਨੂੰ ਆਉਣਾ ਜਾਣਾ ਪੈਂਦਾ ਹੈ। ਸੋ ਕਿਉਂਕਿ ਸਾਡੀਆਂ ਰਿਸ਼ਤੇਦਾਰੀਆਂ ਪਾਕਿਸਤਾਨ ਦੇ ਨੇ, ਪਾਕਿਸਤਾਨ ਦੀਆਂ ਰਿਸ਼ਤੇਦਾਰੀਆਂ ਪੰਜਾਬ ਦੇ ਵਿੱਚ ਨੇ, ਸੋ ਉਹਨਾਂ ਨੂੰ ਜਿਹੜੇ ਪਰੇਸ਼ਾਨੀ ਹੁੰਦੀ ਹੈ, ਰੱਬ ਉਹ ਚੀਜ਼ਾਂ ਨੂੰ ਖਤਮ ਕਰੇ। ਸਾਡੇ ਦੋਨਾਂ ਜਿਹੜੇ ਵਜ਼ੀਰ ਨੇ ਸਾਡੇ, ਉਹ ਇਹਨਾਂ ਚੀਜ਼ਾਂ ਨੂੰ ਮਿਲ ਕੇ ਖਤਮ ਕਰਨ, ਤਾਂ ਕਿ ਹਮੇਸ਼ਾ ਦੀ ਤਰ੍ਹਾਂ ਜੋ ਪਹਿਲਾਂ ਸੀ ਜਿੱਦਾਂ ਪੰਜਾਬ, ਉਦਾਂ ਦਾ ਹੀ ਪੰਜਾਬ ਬਣੇ, ਮੁੜ ਕੇ ਇਹ ਚੀਜ਼ਾਂ ਖਤਮ ਹੋਣ। ਸੋ ਅਸੀਂ ਇਹੀ ਦੁਆ ਕਰਾਂਗੇ ਜੀ। ਬਹੁਤ ਸੋਹਣੀਆਂ ਬੜੀਆਂ ਨੇਕ ਖਹਿਸ਼ਾਤ ਨੇ ਜੀ। ਬਹੁਤ ਸੋਹਣੀ ਗੱਲ ਹੈ ਕਿ ਪਿਆਰ ਮੁਹੱਬਤ ਨਾਲ ਰਹਿਣਾ ਚਾਹੀਦਾ ਹੈ। ਲਕੀ ਬਾਨੀਗੜ੍ਹ ਜੀ, ਇਹ ਬੜੀ ਖੂਬਸੂਰਤ ਗੱਲ ਹੈ। ਸਾਡੇ प्यारे नबी पाक हजरत मोहम्मद अरबी सल्लल्लाहु अलैहि वसल्लम ने फरमाया कि मफहूम है हदीस पाक दा, अपने हमसायां नाल सोहना सलूक करो, सोहना वर्तारा करो, गुआढ़ियां नाल सोहना वर्तारा करो। ते बिल्कुल जी ये चीज़ां साडा मज़हब भी हुक्म दिंदा है ते सानू भी ये एहतराम करना चाहिए। एहतराम इंसानियत का बहुत बड़ा संदेश दिता गया है, सानू एहतराम इंसानियत का हुक्म दिता गया है। ते पूरी दुनिया के लोग ने या यो नास कह के रब फरमांदा है, ए लोगो, वो लोग, ये सारी दुनिया के जिन्ने लोग ने, ये सारे ही उम्मते दावत दे विच शामिल ने। वो उम्मत जिन्हां नूं दावत दित्ती गई। बड़ी खुशी हुई है तुहाडे नाल गल करके ते असीं तुहाडा बड़ा शुक्रिया अदा करदे हां। सारी टीम तुहाडा शुक्रिया अदा करदी है। ते इस प्रोग्राम क्योंकि अंत वाल चला गया ते असीं इंशाअल्लाह फिर किसी प्रोग्राम में तुहानूं तकलीफ देंगे। अज साडे बड़े चंगे पाक सन जी, साडे नाल मौजूद सन लकी पानीगढ़ जी। बहुत खूबसूरत लहजे दे शायर ने, बहुत सोहना लिखते हैं ते उन्हां लोकां विचों ने जिन्हां नूं असीं एक स्टैंडर्ड मिल सकने हां, जिन्हां नूं असीं एक आख सकने हां कि आ एक उस दर्जे दे ने जिन्हां नूं वेख के कापी करना चाहिए। इन्नी थोड़ी उम्र दे विच इन्ना सोहना लिखना, बहुत रब तआला इन्हां ते मेहर कीती है। लकी पानीगढ़ जी, अल्लाह पाक तुहानूं लंबी जिंदगी, सेहत, तंदुरुस्ती दे, सलामत रहो, हसदे वसदे रहो। बहुत शुक्रिया साडे नाल सांझ पाउण दा, अपनी गल्लां साझियां करन दा। PhD पंजाबी स्टूडियो तो डॉक्टर अब्दुल बुखारी इजाजत चाहता है। अल्लाह ने शायद किसी होर प्रोग्राम में किसी और जीनियस पंजाबी लैके तुहाडी खिदमत च हाज़र होवांगे। रब